अस्सलाम वालेकुम। सियाणे कहते हैं भी बूथी बिंगी हुंदी आ किसी अगे सवाल करन लगे इदां हत्थ कीते ते या बिंगी हुंदी आ भी जदों जान निकलदी उदों। पर आ जिहड़ा तेल आ इन्हां दी बूथी बिंगी किदां होई तुसीं देख रहे हैं किड्डे सोहणे खलोते हैं पक्के खड़े हैं किन्ना फल आ उत्ते फुੱਲ भी है ते असीं गांह आओ जी तुहानूं दिखाइए भी इन्हां दी बूथी किदां बिंगी होई। ला इदां सड़े आ देखो इदां टाकियां दियां टाकियां ना बई ये भी बूथी बिंगी कर गई या मींह पिया नहीं। तिल ਜਿਹੜੇ ਆ ਨਾ ਜੀ ਇਹ ਹੌਲੀ ਹੌਲੀ ਸਾਡੀ ਹੁਣ ਮੇਨ ਫਸਲ ਬਣ ਗਏ। ਹੁਣ ਇਹਦੇ ਤੇ ਖਰਚਾ ਘੱਟ ਆ ਤੇ ਆਮਦਨ ਇਹ 'ਚ ਹੋ ਜਾਂਦੀ ਹੈ ਤੇ ਉਹ ਬੰਦੇ ਹੁਣ ਆਮ ਤੇਲ ਲਾਉਣ ਲੱਗ ਗਏ ਸੀ ਪਰ ਹੁਣ ਇਹਨਾਂ ਦੇ ਵੀ ਗਾਂ ਨਖਰੇ ਸ਼ੁਰੂ ਹੋ ਗਏ। ਜਿਹੜੀ ਫਸਲ ਕੋਈ ਚਾਰਾਂ ਨੇ ਦੇਣ ਲੱਗਦੀ ਹੈ ਨਾਲ ਹੀ ਉਹ ਫਿਰ ਨਖਰੇ ਵੀ ਆ ਉਹਦੇ ਹੋ ਜਾਂਦੇ ਸ਼ੁਰੂ। ਹੁਣ ਆ ਦੇਖਣਾ ਵੀ ਇਹ ਪੂਰੇ ਖੇਤ ਦੇ ਵਿੱਚੋਂ 10 ਮਰਲੇ ਬਚੇ ਆ ਬਾਕੀ ਸਾਰੇ ਇਦਾਂ ਹੀ ਸੜੇ ਪਏ ਆ ਸਿਰਫ ਕੀ ਮੀਂਹ ਪੈਣ ਨਾਲ। ਮੈਂ ਸਿਰਫ ਗੱਲ ਇਹ ਦੱਸਣੀ ਸੀ ਵੀ ਜਿਹੜਾ ਮੀਂਹ ਪੈ ਰਿਹਾ ਤੁਸੀਂ ਜਿਹੜਾ ਮੀਂਹ ਦੇਖਿਆ ਨਾ ਪਏ ਆ ਵੀ ਇਹਨਾਂ ਦੇ ਕਿੱਥੇ ਕਿੱਥੇ ਅਸਰ ਹੋਇਆ। ਹੁਣ ਇੱਕ ਬੰਦਾ ਸ਼ਹਿਰ 'ਚ ਬੈਠਾ ਉਹਨੂੰ ਤਾਂ ਨਹੀਂ ਪਤਾ ਵੀ ਕਿਸੇ ਦੇ ਤਿਲ ਸੜ ਗਏ। ਇਹ ਤਾਂ ਦੱਸਿਆ ਪਤਾ ਲੱਗੂਗਾ ਨਾ। ਜਦੋਂ ਕਿਸਾਨੀ ਦੀ ਗੱਲ ਆਉਂਦੀ ਆ ਨਾ ਤੇ ਫਿਰ ਵਿੱਚ ਤੂੜੀ ਗਿਣਨ ਲੱਗ ਜਾਂਦੇ ਆ ਫਿਰ ਵਿੱਚ ਹੋਰ ਗੱਲਾਂ ਗਿਣਨ ਲੱਗ ਜਾਂਦੇ ਆ ਜੀ ਉਹਨੂੰ ਤਾਂ ਇੱਧਰੋਂ ਵੀ ਚਾਰ ਨੇ ਆਉਂਦੇ ਇੱਧਰੋਂ ਵੀ ਆਉਂਦੇ ਆ। ਇੱਦਾਂ ਵੀ ਹੁੰਦੀ ਹੈ ਇਹ ਵੀ ਤਾਂ ਗਿਣਿਆ ਕਰੋ ਇਹ ਵੀ ਤਾਂ ਦੇਖਿਆ ਕਰੋ ਵੀ ਕਿਸਾਨੀ ਦੇ ਵਿੱਚ ਦੁੱਖ ਕਿਹੜੇ ਕਿਹੜੇ ਆ। ਹਾਂ ਇਹਨਾਂ ਦੀ ਤਾਂ ਇੰਸ਼ੋਰੈਂਸ ਵੀ ਕੋਈ ਨਹੀਂ। ਇੰਸ਼ੋਰੈਂਸ ਸਾਦਿਆਂ ਵੀ ਪੈਸੇ ਜਮ੍ਹਾਂ ਕਰਾਈ ਜਾਂਦੇ ਜਦੋਂ ਬੰਦਾ ਮਰਦਾ ਉਦੋਂ ਲੱਭ ਜਾਂਦੇ। ਤਾਂ ਤੇਲ ਮਰ ਗਏ ਹੁਣ ਦਿਓ ਇਹਨਾਂ ਦੇ ਪੈਸੇ ਕੌਣ ਦਊਗਾ। ਬਾਹਰਲੇ ਮੁਲਕਾਂ 'ਚ ਕਹਿੰਦੇ ਲੱਭਦੇ। ਇੱਦਾਂ ਹੁਣ ਤਿਲ ਸੜੇ ਪਿਆ ਵਿੱਚੋਂ ਘਾਹ ਬੂਟ ਤਾਂ ਆ ਗਿਆ ਮੀਂਹ ਪਿਆ ਤਿਲ ਸੜ ਗਏ ਤੇ ਸੜੇ ਕਿਸ ਮੌਕੇ 'ਤੇ ਆ ਕੇ ਤੂੰ ਇਹ ਦੇਖ ਵੀ ਆਹ ਦੇਖ ਇਹਦਾ ਫਲ ਦੇਖ ਕਿੱਥੋਂ ਇਹਦਾ ਸ਼ੁਰੂ ਹੋਇਆ ਤੇ ਕਿੱਥੇ ਆ ਕੇ ਦੇਖ ਨਾ ਬੜਾ ਝਾੜ ਦੇਣਾ ਸੀ। ਹਾਂ ਰੇਟ ਤਾਂ ਚਲੋ ਅੱਗੇ ਕਦੇ ਕਿਸੇ ਦੌਰ 'ਚ ਵੇਚਦੇ ਰਹੇ 22,000 ਨੂੰ ਮਣ ਫਿਰ 18 ਨੂੰ ਹੋ ਗਏ ਫਿਰ 16 ਨੂੰ ਹੋ ਗਏ। ਚੱਲ ਜਿਹੜਾ ਚੱਲ ਰਿਹਾ ਕੋ 8-9 ਉਹਦੇ ਹਿਸਾਬ 'ਚ ਵੀ ਹੋ ਜਾਵੇ ਪਰ ਫਸਲ ਤਾਂ ਹੋਵੇ। ਰੇਟ ਤਾਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਰੇਟ ਚਲੋ ਜਿਹੜਾ ਲੱਗ ਗਿਆ ਪਰ ਜੇ ਫਸਲ ਤੇ ਅੱਗੋਂ ਫਸਲ ਹੀ ਨਾ ਬਚੇ ਤਾਂ ਫਿਰ ਕੀ ਕਰੀਏ। ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਕਿਉਂ ਸੜੇ ਆ ਵੀ ਮੀਂਹ ਕਿਉਂ ਪਿਆ ਨਹੀਂ ਮੀਂਹ ਵੀ ਉਹ ਪਾਣ ਵਾਲਾ ਉਹ ਤਾਂ ਗਿਲਾ ਹੀ ਕੋਈ ਨਹੀਂ। ਪਰ ਮੈਂ ਸਿਰਫ ਦੱਸਣਾ ਇਹ ਸੀ ਵੀ ਤੁਹਾਨੂੰ ਪਤਾ ਹੋਵੇ ਵੀ ਇਸ ਟਾਈਮ ਕਿਸਾਨਾਂ ਦੇ ਮੀਂਹ ਦੇ ਉੱਤੇ ਕਿਹੜੀ ਕਿਹੜੀ ਇੱਕ ਤਾਂ ਸਾਡੇ ਕੋਠੇ ਡਿੱਗ ਗਿਆ ਨਾ ਬੜੇ ਕੋਠੇ ਡਿੱਗ ਗਏ ਖੁਰਲੀਆਂ ਬਣੀਆਂ ਇੱਦਾਂ ਪਾਟ ਗਈਆਂ ਤਾਜ਼ੀਆਂ ਖੁਰਲੀਆਂ ਉਹ ਹੁਣ ਵੀ ਮਿਸਤਰੀ ਲੱਗਾ। ਅਤੇ ਜਿੱਦਾਂ ਮੀਂਹ ਨੇ ਹੋਰ ਛਾਵਾਂ 'ਤੇ ਅਸਰ ਕੀਤਾ ਇੱਦਾਂ ਫਸਲਾਂ 'ਤੇ ਵੀ ਕੀਤਾ। ਇਹ ਗੱਲ ਤੁਹਾਨੂੰ ਦਿਖਾਉਣ ਵਾਸਤੇ ਆਇਆ ਖੇਤਾਂ ਦੇ ਵਿੱਚ ਵੀ ਤਿਲ ਜਿਹੜੇ ਆ ਇਹ ਸਿਰਫ ਇਹ ਤੁਹਾਨੂੰ ਇੱਕ ਆਪਣੇ ਦਿਖਾ ਰਿਹਾ ਜਿੱਥੇ ਤੱਕ ਨਿਗਾਹ ਜਾਂਦੀ ਹੈ। ਨਰਮੇ ਸੀ ਨਰਮੇ ਵੀ ਇੱਦਾਂ ਹੀ ਨਰਮੇ ਵੀ ਖਰਾਬ ਹੋ ਗਏ ਮੀਂਹ ਨਾਲ। ਜੇ ਸਾਰੀਆਂ ਫਸਲਾਂ ਕਿਸਾਨ ਦੀਆਂ ਲੱਗ ਜਾਣ ਨਾ ਇਹ ਖਬਰੇ ਕਾਬੂ ਵੀ ਨਾ ਆਵੇ ਬੰਦਿਆਂ ਦਾ ਪਰ ਰੱਬ ਇਹਨੂੰ ਰੱਖਦਾ ਵੀ ਪੂਰੇ ਹਿਸਾਬ ਜਿਹੇ 'ਚ ਹੀ ਆ। ਪਰ ਸਿਆਣੇ ਕਹਿੰਦੇ ਮੱਝਾਂ ਡੁੱਬਦੀਆਂ ਨੂੰ ਮਿਹਣਾ ਹੁੰਦਾ। ਕਿਸਾਨ ਨੂੰ ਰੱਬ ਨੇ ਜਿਗਰਾ ਹੀ ਐਡਾ ਜਿਗਰਾ ਦਿਆ ਬਈ ਬੜੇ ਬੜੇ ਨੁਕਸਾਨ ਜਰ ਜਾਂਦਾ। ਹੁਣ ਸਵੇਰੇ ਬੈਠੇ ਸੀ ਅਤੇ ਚਾਚਾ ਬੂਟਾ ਦੱਸਦਾ ਵੀ ਉਹਦੀ ਵਹਿੜੀ ਖਲੋਤੀ ਬਹਿ ਗਈ। ਡਾਕਟਰ ਨੂੰ ਸੱਦਿਆ ਕਹਿੰਦਾ ਕਿ ਲੱਤਾਂ ਨੂੰ ਵਾਇਰਸ ਪੈ ਗਿਆ ਇਹਦਾ ਟੀਕਾ ਗੋਲੀ ਹੈ ਨਹੀਂ ਅਤੇ ਉਮੀਦ ਅੱਲਾ ਕਰੇ ਖਲੋ ਜੂਗੀ ਵੀ ਖਲੋਤੀ ਵਹਿੜੀ ਦੇ ਮਿੰਟਾਂ ਦੇ ਵਿੱਚ ਵਾਇਰਸ ਆ ਗਿਆ। ਤਾਇਆ ਮੇਰਾ ਉਹਦੀ ਮੱਝ ਨੂੰ ਸੂਈ ਨੂੰ 15 ਦਿਨ ਹੋਏ ਅਤੇ ਅੱਜ ਉਹ ਬੰਦ ਹੋ ਗਈ ਰੁਕ ਗਈ ਬੰਨ ਪੈ ਗਿਆ। ਬਥੇਰੇ ਇਲਾਜ ਕੀਤੇ ਕੋਈ ਨਾ ਅਖੀਰ ਦੱਸਦੇ ਆ ਵੀ ਆਪਰੇਸ਼ਨ ਵਾਲੇ ਡਾਕਟਰ ਨੇ ਆਉਣਾ ਜੇ ਆਇਆ ਤਾਂ ਤੁਹਾਨੂੰ ਮੈਂ ਦਿਖਾਊਂਗਾ ਵੀ ਆਪਰੇਸ਼ਨ ਕਰੋ। ਐਸੇ ਪਤਾ ਹੀ ਨਹੀਂ ਲੱਗਦਾ ਮਿੰਟ ਦੇ ਵਿੱਚ। ਅਤੇ ਰੱਬ ਦੀ ਜ਼ਾਤ ਸਾਡੇ ਕਿਸਾਨਾਂ ਨੂੰ ਇਹ ਕਿਸਾਨ ਉਂਝ ਹੁੰਦਾ ਰੱਬ ਦੇ ਨੇੜੇ ਆ। ਇਹ ਮੈਂ ਤੈਨੂੰ ਦੱਸ ਦੇਵਾਂ ਕੁਦਰਤ ਦੇ ਨੇੜੇ ਹੁੰਦਾ ਇਹਨੂੰ ਰੱਬ ਦੀ ਖੈਰ ਸਲਾਹ ਇਹ ਤਵੱਕਲ ਵੀ ਇਸ ਕੰਮ ਹਾਂ ਕਿਉਂਕਿ ਇਹਦਾ ਤਵੱਕਲ ਵੀ ਉਹਦੇ 'ਤੇ ਹੀ ਆ। ਇਹਦਾ ਤਵੱਕਲ ਵੀ ਉਹਦੇ 'ਤੇ ਹੀ ਆ। ਮਿੱਟੀ 'ਚ ਪਾ ਕੇ ਹਾਂ ਮਿੱਟੀ 'ਚ ਦਾਣਾ ਪਾ ਕੇ ਘਰ ਚਲਾ ਜਾਂਦਾ ਇੰਨਾ ਤਵੱਕਲ ਆ ਇਹਦਾ ਵੀ ਉੱਗ ਪਊਗਾ ਉਹ ਬੈਠਾ ਉੱਤੇ ਉਗਾਉਣ ਵਾਲਾ। ਅਸੀਂ ਨਾ ਜੀ ਮਗਰਲੇ ਪਾਸੇ ਦਿਖਾਇਆ ਜੀ ਗਾਚਾ ਗੱਡਿਆ ਸੀ ਅਤੇ ਗਾਚਾ ਫਿਰ ਜਿੱਦਾਂ ਪਿੱਛੇ ਤੁਹਾਨੂੰ ਪਤਾ ਮੀਂਹ ਪਏ ਆ ਮੀਂਹ ਵੀ ਐਸੇ ਪਏ ਆ ਬਈ ਉਹ ਨੁਕਸਾਨ ਬੰਦਿਆਂ ਦੇ ਬੜੇ ਹੋ ਗਏ ਬੜੇ ਨੁਕਸਾਨ ਹੋਏ ਉਤੋਂ ਨਾ ਦੱਬ ਲਿਆ ਬੀਜ ਜੰਮੇ ਨਹੀਂ ਇਹ ਕਰੰਡ ਹੋ ਗਈ ਕਰੰਡ ਹੋ ਗਈ ਬੀਜ ਜੰਮੇ ਘੱਟ ਆ ਇਹ। ਹਾਂ ਅਤੇ ਇਹ ਫਿਰ ਅਸੀਂ ਸੋਚਿਆ ਵੀ ਜਿਹੜੇ ਬੰਦੇ ਵੀ ਪੱਠੇ ਬੀਜਦੇ ਆ ਜਿਨ੍ਹਾਂ ਨੇ ਗਾਚੇ ਗੂਚੇ ਲਾਏ ਆ ਜਿਹੜੇ ਬੰਦਿਆਂ ਦੇ ਪੱਠੇ ਪੂਰੇ ਜੰਮੇ ਨਹੀਂ ਉਹਦਾ ਫਿਰ ਸਿਆਣਿਆਂ ਨੇ ਇੱਕ ਸੌਖਾ ਹੱਲ ਦੱਸਿਆ ਵੀ ਜੇ ਤਾਂ ਇਹਨੂੰ ਵਾਹ ਕੇ ਦੁਬਾਰਾ ਗੱਡੀਏ ਤਾਂ ਖਰਚਾ ਬਹੁਤ ਆਊਗਾ। ਖਰਚਾ ਵੀ ਆਊਗਾ ਲੇਟ ਵੀ ਹੋ ਜਾਣਗੇ। ਹਾਂ ਫਿਰ ਚਟਾਲਾ ਲੇਟ ਹੋ ਜਾਣਾ ਚਟਾਲਾ ਮੇਰਾ ਹਿਸਾਬ ਨਾਲ ਆਸੂ 'ਚ ਗੱਡਿਆ ਜਾਂਦਾ। ਹਾਂਜੀ ਦਸੂ ਦੇ ਵਿੱਚ ਤਿਆਰੀ ਹੋ ਜਾਂਦੀ ਚਟਾਲੇ ਦੀ। ਅਤੇ ਜਿੱਦਾਂ ਹੁਣ ਸਾਉਣ ਸਮਝ ਲਓ ਲੰਘ ਗਿਆ। ਵੈਸੇ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਇੰਨੀ ਉਮਰ ਹੋ ਗਈ ਆ ਅਸੀਂ ਸਾਉਣ ਇੱਦਾਂ ਦਾ ਘੱਟ ਦੇਖਿਆ ਜਿਵੇਂ ਪੂਰੀ
ਲੱਗਦਾ ਨਾ ਸਾਉਣ ਦੇ ਵਿੱਚ ਗੁੰਮਾ ਬਣਦਾ, ਅੱਧ ਸਾਉਣ ਤੱਕ ਬਣਿਆ ਤੇ ਹੁਣ ਉਸ ਤੋਂ ਬਾਅਦ ਉਦਾਂ ਗੁੰਮਾ ਘੱਟ ਬਣਿਆ, ਹਵਾਵਾਂ ਚੱਲਦੀਆਂ, ਮੌਸਮ ਜਿੱਦਾਂ ਮਿੱਠਾ ਹੋਇਆ ਇਹ ਹੋਣਾ ਨਹੀਂ ਚਾਹੀਦਾ। ਹਾਂਜੀ ਹਾਂਜੀ। ਇਹ ਜਿਹੜੇ ਬੰਦੇ ਤੁਸੀਂ ਦੇਖਦੇ ਆ ਵੀ ਬੰਦਾ ਬਿਮਾਰ ਹੋਇਆ, ਇਹ ਸਾਉਣ ਆਪਣੇ ਅਸਲ ਦੇ ਵਿੱਚ ਰਿਹਾ ਹੀ ਨਹੀਂ। ਸਾਉਣ ਕਿੱਦਾਂ ਮਿੱਠਾ ਹੋ ਜਾਵੇ? ਸਾਉਣ ਦੇ ਵਿੱਚ ਤਾਂ ਇਹ ਬੰਦਿਆਂ ਦੇ ਮੂੰਹ ਅੱਡੇ ਰਹਿਣ। ਹਾਂਜੀ ਹਾਂਜੀ, ਸਾਉਣ 'ਚ ਬੜੀ ਗਰਮੀ ਪੈਂਦੀ ਮਾੜੀ ਆ। ਮਾੜੀ ਗੱਲ ਤੇ ਬੰਦੇ ਗਲ ਪੈਣ। ਸਾਉਣ 'ਚ ਕੀ ਕੰਮ ਆ? ਬੰਦੇ ਹੱਸਦੇ ਫਿਰਨ। ਅੱਗੇ ਆ ਰਿਹਾ ਭਾਦੋਂ। ਜਿਹੜਾ ਭਾਦੋਂ ਆ ਇਹ ਕਹਿ ਲਓ ਵੀ 11 ਭਰਾਵਾਂ ਦੀ ਇੱਕ ਭੈਣ ਆ। ਹਾਂਜੀ। ਭਾਦੋਂ 11 ਭਰਾ ਇਹਦੇ, ਜਿਵੇਂ ਵਿਸਾਖ ਤੋਂ ਸ਼ੁਰੂ ਹੋ ਕੇ ਤਾਂ ਇਦਾਂ ਫਿਰ ਗਾਂ ਇਹ ਸਾਰੇ ਭਰਾ ਤੇ ਭਾਦੋਂ ਭੈਣ। ਤੇ ਹੁਣ ਭਾਦੋਂ ਸਮਝੋ ਚੜ ਗਿਆ ਕਿ ਨਹੀਂ? ਨਹੀਂ ਹਜੇ ਹਜੇ ਸਾਉਣ ਹੀ ਆ। 16 ਨੂੰ ਕਹਿੰਦੇ ਆ 15 16 ਨੂੰ ਚੜ ਜਾਣੀ ਆ। ਹਜੇ ਤਾਂ ਪਏ ਅੱਧ ਸਾਉਣ ਹੋਇਆ ਫਿਰ। ਨਹੀਂ ਬਸ ਐਵੇਂ 5-7 ਦਿਨ ਰਹਿ ਗਿਆ, ਤਰੀਕ 9 ਹੋ ਗਈ। ਅੱਛਾ ਬਸ ਫਿਰ ਤਾਂ ਸਿਰੇ ਲੱਗ ਗਿਆ। ਹਾਂ ਸਿਰੇ ਲੱਗ ਗਿਆ, ਥੋੜੇ ਰਹਿ ਗਿਆ ਤੇ ਬਸ ਅੱਗੇ ਫਿਰ ਰੱਸੂ ਆਇਆ, ਫਿਰ ਚਟਾਲਿਆਂ ਦਾ ਟਾਈਮ ਵੀ ਸਮਝੋ ਆਇਆ। ਹਾਂਜੀ। ਤੇ ਅਸੀਂ ਨਾ ਇਹਦੇ 'ਚ ਮੱਕੀ 'ਚ ਬੀਜਣ ਲੱਗੇ ਆ ਇਹਨੂੰ ਸਵਾਂਖ। ਆ ਬੀਜ ਜਦੋਂ ਵੀ ਦਿਖਾਓ ਜੀ ਵੀ ਸਵਾਂਖ ਇਹਨੂੰ ਸਾਦੇ ਆ। ਹੁਣ ਕਈ ਬੰਦਿਆਂ ਨੂੰ ਪਤਾ ਹੋਣਾ ਸਵਾਂਖ ਦਾ, ਪੁਰਾਣੇ ਬੰਦਿਆਂ ਨੂੰ, ਤੇ ਕਈਆਂ ਨੂੰ ਪਤਾ ਹੀ ਨਹੀਂ ਵੀ ਸਵਾਂਖ ਕੀ ਆ। ਇਹਦਾ ਬੀਜ ਹੱਟੀ ਤੋਂ ਲੱਭਦਾ, ਆਪ ਦਾ ਬੰਦੇ ਘੱਟ ਰੱਖਦੇ ਆ, ਪਰ ਇਹਦੇ ਵਰਗਾ ਪੱਠਾ ਕੋਈ ਨਹੀਂ। ਲਵਾ ਕਿਤੇ ਵੱਢਿਆ ਹੋਵੇ ਨਾ, ਡਿੱਗਣ ਤੋਂ ਬਾਅਦ ਡਿੱਗਣਾ ਇਹਨੇ ਜ਼ਰੂਰ ਹੁੰਦਾ। ਇਹ ਸਵਾਂਖ ਆ ਇੱਕ, ਇਹ ਜਵੇ ਤਰ੍ਹਾਂ ਬੂਟਾ ਮਾਰ ਜਾਂਦਾ, ਜਿੱਦਾਂ ਆਪਾਂ ਜਵੀ ਨਹੀਂ ਬੀਜਦੇ, ਇੱਕ ਘਾਹ ਦੀ ਕਿਸਮ ਆ ਇਹ ਵੀ। ਘਾਹ ਦੀ ਉਹ ਕਿਸਮ ਆ। ਹਾਂ ਇਹ ਵੀ ਇੱਕ ਘਾਹ ਗੱਲ ਮੋਟੀ ਜੀ ਆ। ਹਾਂ ਕਿਸਮ ਇਹ ਘਾਹ ਵਾਲੀ ਆ। ਘਾਹ ਵਾਲੀ ਆ। ਤੇ ਜਿਵੇਂ ਹੁਣ ਗਾਚਾ ਹੈ ਨਾ ਪੈਰਾਂ ਦਾ ਛੇਦਾ, ਤੇ ਯਾਦ 'ਚ ਸਵਾਂਖ ਸਿੱਟਿਆ ਤੇ ਇਦਾਂ ਜਿਵੇਂ ਜੁੜ ਜੂਗਾ ਘਾਹ ਵਿੱਚ, ਐਸਾ ਹੋ ਜਾਣਾ ਸਵਾਂਖ ਦਾ। ਤੇ ਇਹ ਡੰਗਰ ਬੜਾ ਖਾਂਦੇ ਆ। ਇਹਦੇ ਵਿੱਚ ਦੱਸਦੇ ਆ ਜਿਹੜੀ ਰੋਟੀ 'ਚ ਹੁੰਦੀ ਆ ਵਿਟਾਮਿਨ, ਪ੍ਰੋਟੀਨ ਦਾ ਬਣਦਾ ਹੈ। ਪ੍ਰੋਟੀਨ ਵਿੱਚ ਬਹੁਤ ਹੁੰਦੀ ਹੈ। ਡੰਗਰਾਂ ਨੂੰ ਨਿਰਾ ਸੋਨਾ। ਗਾਂ ਜਿਹੜਾ ਬੰਦਾ ਪੱਠੇ ਲਾਵੇ, ਹੁਣ ਮੌਸਮ ਆ, ਸਵਾਂਖ ਸਿੱਟੀ ਜਾਵੇ ਤੇ ਸਵਾਂਖ ਬੜਾ ਮੱਛਰ ਦਾ ਇਹਨਾਂ ਦਿਨਾਂ ਦੇ ਵਿੱਚ। ਜਿਹੜਾ ਮੋਟਾ ਬੀ ਹੁੰਦਾ ਨਾ, ਉਹਦਾ ਛੱਟਾ ਕੋਈ ਬੰਦਾ ਵੀ ਮੇਰੇ ਵਰਗਾ ਵੀ ਦੇ ਲੈਂਦਾ ਮੋਟੇ ਬੀ ਦਾ। ਜਿੱਦਾਂ ਬੀ ਬਰੀਕ ਹੁੰਦਾ ਨਾ, ਉਦਾਂ ਉਹਦਾ ਛੱਟਾ ਔਖਾ ਹੁੰਦਾ। ਹੁਣ ਜਿਵੇਂ ਚਟਾਲੇ ਦਾ ਬੀ ਆ ਨਾ, ਆ ਲੂਸਣ ਜਾਂ ਬਰਸਣ ਜਿਹਨੂੰ ਸਾਦੇ ਆ ਅਸੀਂ, ਚਟਾਲਾ ਸਾਦੇ ਆ, ਬਰਸੀਨ, ਉਹਦਾ ਬੀ ਹੁੰਦਾ ਸਿਰ ਦੇ ਵਾਲ ਤਰ੍ਹਾਂ ਬਰੀਕ। ਉਹ ਬੜੀ ਕਾਰੀਗਰੀ ਉਹਦਾ ਕਾਰੀਗਰੀ ਆ। ਉਹ ਪੁਰਾਣੇ ਬੰਦੇ ਹੀ ਦਿੰਦੇ ਆ, ਤੇ ਕੋਈ ਟਾਵਾਂ ਟਿੱਲਾ ਨਵਾਂ ਬੰਦਾ ਦੇ। ਉਂਝ ਮੈਂ ਵੀ ਲੈਣਾ, ਪਰ ਇਹ ਹਜੇ ਇਹ ਨਹੀਂ ਕਹਿੰਦੇ ਵੀ ਅਸੀਂ ਕਾਰੀਗਰ ਬਣ ਗਏ। ਬੜੀ ਕਾਰੀਗਰੀ ਆ। ਇਹ ਬੀ ਵੀ ਬਰੀਕ ਆ। ਅਸੀਂ ਹੁਣ ਖਸੂਸੀ ਤੌਰ ਤੇ ਬੂਟੇ ਨੂੰ ਸੱਦਿਆ ਵੀ ਸਾਨੂੰ ਇਹਦਾ ਛੱਟਾ ਮਾਰ ਦੇ ਸਵਾਂਖ ਦਾ। ਸਵਾਂਖ ਵੀ ਬਰੀਕ ਹੁੰਦਾ ਵੀ। ਤੇ ਪਾ ਵਿੱਚ ਫਿਰ ਅੱਲਾ ਦਾ ਨਾਂ ਲੈ। ਚਲੋ ਜੀ, ਅੱਲਾ ਖੈਰ। ਹਾਂ ਇਹ ਪੂਰੇ ਕਾਰੀਗਰੀ ਆ ਇਹ ਵੀ। ਇਹ 2 ਸਿਰ ਤਾਂ ਬੰਦੇ ਪਾਉਂਦੇ ਆ, ਕੋਈ 2 ਸਿਰ ਕਿੱਲੇ 'ਚ ਪਾਉਂਦੇ ਆ, ਕੋਈ 4 ਸਿਰ ਪੈਂਦਾ ਕਿੱਲੇ 'ਚ ਜੇ ਸਵਾਂਖ ਕੱਢੀਏ ਕੱਲਾ। ਇਹ ਵੀ ਗਾਚਾ ਵਿੱਚ 2 ਸਿਰ ਵੀ ਬੜਾ। ਸੁਰਾ ਸਾਹਿਬ ਖੋਲੋ ਇਹਨੂੰ, ਆ ਲੈ ਸਿੱਟ ਦਿਓ, ਇੱਥੇ ਕਰੋ ਢੇਰੀ ਇਹਦੇ ਵਿੱਚ ਚੱਕ ਕੇ। ਸਾਰਾ ਇੱਕ ਵਾਰੀ ਨਾ ਪਾਵਾਂ? ਪਾ ਦੇ ਸਾਰੇ, ਭਾਵੇਂ ਪਾ ਦੇ ਤਾਂ ਵੀ ਕੋਈ ਨਹੀਂ, ਪਾ ਦੇ। ਚਲੋ ਬਸ, ਹਾਂ ਇੱਕ ਖੱਤਾ ਅੱਧਾ ਪਾ ਦਿਓ ਨਾ, ਇੱਕ ਖੱਤੇ ਲਈ। ਚਲੋ ਥੋੜਾ ਜਿਹਾ ਕਰੀ ਪਾ ਲਓ, ਫਿਰ ਲੈ ਲੈਨੇ। ਅੱਛਾ ਇਹਦਾ ਜੀ ਇਦਾਂ ਵੀ ਇਹ ਪਾਣੀ ਦਾ ਛੱਟਾ ਵੱਜਦਾ, ਪਾਣੀ 'ਚ ਛੱਟਾ ਵੱਜਦਾ ਸਵਾਂਖ ਦਾ, ਸੁੱਕੀ ਜ਼ਮੀਨ 'ਚ ਨਹੀਂ ਵੱਜਦਾ। ਪਾਣੀ ਟੋਕ ਬੰਨ੍ਹ ਕੇ ਕਿਸੇ ਵੀ ਖੇਤ 'ਚ ਜੇ ਸਵਾਂਖ ਸਿੱਟਣਾ, ਪਹਿਲਾਂ ਪਾਣੀ ਲਾ ਲਓ, ਪਾਣੀ ਲਾ ਕੇ ਟੋਕ ਬੰਨ੍ਹ ਲਓ। ਟੋਕ ਜਦੋਂ ਬੰਨੀ ਜਾਵੇ, ਪਾਣੀ ਖਲੋ ਜਾਵੇ ਕਿੱਲੇ 'ਚ ਫਿਰ ਕੇ, ਤਾਂ ਉਦੋਂ ਇਹਦਾ ਛੱਟਾ ਮਾਰਨਾ, ਫਿਰ ਛੱਟਾ ਮਾਰਨਾ। ਹਾਂ ਚਟਾਲੇ ਵਾਲਾ ਪਾੜਦਾ ਹੀ ਆ ਬਸ। ਚਟਾਲਾ ਵੀ ਹੈ ਤਾਂ ਘਾਹ ਦੀ ਉਹ ਨਸਲ ਆ, ਹੈ ਤਾਂ ਘਾਹ ਦੀ ਨਸਲ, ਪੱਠੇ ਆ ਨਾ ਚਟਾਲਾ ਵੀ। ਇਹ ਜਵੇ ਦਾ ਕਦੋਂ ਆਣਾ ਮੌਸਮ? ਜਵੇ ਨਹੀਂ, ਜਵਾ ਤਾਂ ਹੁਣ ਨਿਕਲ ਗਿਆ ਮੌਸਮ ਉਹਦਾ ਵੀ। ਹੁਣ ਕਣਕਾਂ ਦੇ ਨਾਲ ਕੱਤੇ 'ਚ। ਚਲੋ ਜਵੇ ਦਾ ਹੁਣ ਟਾਈਮ ਲੰਘ ਗਿਆ। ਲੈ ਤੂੰ ਆਹ ਬਿਸਮਿਲ੍ਲਾ ਕਰਕੇ ਦਿਖਾ ਦੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਸਮਝੋ ਤਾਂ ਅਸੀਂ ਤਾਂ ਤੁਹਾਨੂੰ ਲੱਗੇ ਆ ਇੱਕ ਵਾਰੀ ਦਿਖਾਣ। ਛੱਟਾ ਤਾਂ ਅਸੀਂ ਪਾਣੀ ਬੰਨ੍ਹ ਕੇ ਸ਼ਾਮ ਨੂੰ ਮਾਰਾਂਗੇ ਪੂਰਾ। ਫਿਰ ਚਾਚਾ ਬੂਟੇ ਨੂੰ ਦੁਬਾਰਾ ਵਾੜਾਂਗੇ ਇੱਕ ਵਾਰੀ। ਇਹਨੂੰ ਹੁਣ ਠੰਡਾ ਕਰ ਰਹੇ ਆ ਗਰਮ ਤੋਂ। ਹਾਂ ਅਸੀਂ ਇੱਕ ਵਾਰੀ ਦੱਸ ਦਈਏ ਵੀ ਕਿੱਦਾਂ ਵੱਜਦਾ। ਬਿਸਮਿਲ੍ਲਾਹਿਰ ਰਹਿਮਾਨ। ਲੱਗਿਆ? ਇੱਦਾਂ ਹੈ ਨਾ, ਹੱਥ ਦਾ ਕੰਟਰੋਲ ਆ, ਖਲਾਰ ਪੂਰਾ ਜਾਣਾ। ਹਾਂ ਹੱਥ ਕਾਬੂ ਕਰਕੇ ਰੱਖਣਾ, ਇਹ ਨਾ ਹੋਵੇ ਵੀ ਮੁੱਠੀ ਖੁੱਲ ਜਾਵੇ। ਜਿਹੜਾ ਖਾਦ ਦਾ ਛੱਟਾ ਉਹ ਵੱਖਰੇ ਆ,
ਕਣਕ ਦਾ ਛੱਟਾ ਵੱਖਰੇ ਆ। ਇਦਾਂ ਹੀ ਬਰੀਕ ਬੀਜ ਦਾ ਜਿਹੜਾ ਨਾ ਉਹ ਪੂਰਾ ਹੱਥ ਦਾ ਜਿਹੜਾ ਕਾਬੂ ਕੀਤਾ ਹੋਵੇ ਨਾ ਹੱਥ, ਤੇ ਤਾਂ ਜਾ ਕੇ ਉਹ ਗੱਲ ਬਣਦੀ ਹੈ। ਨਹੀਂ ਜੀ, ਬੜਾ ਔਖਾ ਕੰਮ ਆ। ਹੇਠੋਂ ਪੈਰਾਂ ਵੱਲ ਵੀ ਧਿਆਨ ਰੱਖਣਾ ਵੀ ਇਸ ਉਮਰ ਦੇ ਵਿੱਚ ਤਿਲਕਿਆ ਬੰਦਾ ਔਖਾ ਹੁੰਦਾ। ਹਟਿਆ ਹਟਿਆ। ਨੁਮਾਨ ਤੂੰ ਕਾਹਦੇ ਪੱਠੇ ਬੀਜੇ ਹੋਏ ਹੈ? ਚਰੀ ਵੀ ਹੈ, ਗੱਚਾ ਵੀ ਹੈ। ਅੱਛਾ, ਸਮਾਂ ਵੀ ਪਾਵੇ। ਪਾਣਾ ਪੈਣਾ। ਹੂੰ, ਇਹ ਜਿਹੇ ਮੇਰੇ ਖੜੇ ਹਾਂ, ਪੈਰਾਂ ਦੇ ਸਿੱਧੇ ਬਸ ਲਾਣਗੇ ਵੀ ਸਾਰੇ ਗੰਦੇ ਪਾਣੀ ਨਹੀਂ ਕਢਾਉਣ ਕਟਾ ਕੇ ਲਾਵਾਂਗੇ। ਨਹੀਂ, ਉਹ ਖਾਲੇ ਖਟਾ ਕੇ ਨਾ ਵਿੱਚ ਪਾਣੀ ਲਾ ਕੇ ਸਵਾਂਗ ਸਵਾਂਗ ਸਿੱਟਿਆ ਹੋਵੇ ਤੇ ਡੰਗਰ ਰਾਜੀ ਹੋ ਜਾਂਦੇ। ਹਾਂ, ਸਵਾਂਗ ਦਾ ਤਾਂ ਇਹ ਆ ਵੀ ਉਹ ਪੱਤੇ ਤੋੜ ਕੇ ਹੱਥ ਤੇ ਮਲੀਏ ਨਾ ਤੇ ਇਦਾਂ ਮਾਲੂਮ ਹੁੰਦਾ ਜਿੱਦਾਂ ਘਿਓ ਲੱਗ ਗਿਆ। ਹਾਂ, ਇੰਨੀ ਪ੍ਰੋਟੀਨ ਇਹਦੇ 'ਚ। ਹਾਂਜੀ, ਹਾਂਜੀ, ਇਦਾਂ ਸਵਾਂਗ ਦਾ ਛੱਟਾ ਵੱਜਦਾ। ਸਾਡੇ ਕੋਲ ਇੱਕ ਹੋਰ ਵੀ ਕਾਰੀਗਰ ਆ ਗਿਆ ਪੁਰਾਣਾ। ਹਾਂ ਹਾਂ ਬੂਟੇ, ਹਾਂਜੀ। ਇਹ ਫਿਰ ਹੇਠੋਂ ਪੈਰਾਂ ਦਾ ਵੀ ਖਿਆਲ ਕਰਨਾ ਪੈਂਦਾ। ਬੰਦੇ ਨੂੰ ਜ਼ਿਆਦਾ ਕਰਨਾ ਪੈਂਦਾ, ਜਿਹੜਾ ਇਕੱਲਾ ਬੰਦਾ ਖਿਆਲ ਇਹ ਕਰਨਾ ਪੈਂਦਾ ਵੀ ਜਿਹੜੀ ਲਾਈਨ 'ਚ ਤੁਸੀਂ ਗਏ ਆ ਨਾ, ਹਾਂ, ਵੀ ਇਧਰੋਂ ਮੈਂ ਹੱਥ ਐਦਾਂ ਮਾਰਿਆ ਵੀ ਪਰਲੇ ਬੀ ਨਾਲ ਇਹ ਬੀ ਮੇਰਾ ਰਲਦਾ ਜਾਂ ਨਹੀਂ ਰਲਦਾ, ਹਾਂ, ਵਿੱਚ ਪਾੜਾ ਤਾਂ ਨਹੀਂ ਬਚਦਾ। ਹਾਂ, ਬਸ ਧਿਆਨ ਕਰਨਾ ਪੈਂਦਾ। ਹਾਂ। ਬਾਕੀ ਠੀਕ ਆ। ਉਂਝ ਇਕੱਲੇ ਬੰਦੇ ਨੂੰ ਡਿੱਗਣ ਡੁੱਗਣ ਤੋਂ ਵੀ ਬਚਣਾ ਪੈਂਦਾ, ਇਕੱਲੇ ਬੰਦੇ ਨੂੰ। ਸੌਣ ਭਾਦੋ ਗਰਮੀ ਨਾਲ ਡਿੱਪ ਹੋਵੇ ਤੇ ਵੱਖਰੀ ਗੱਲ ਆ, ਨਹੀਂ ਉਦਾਂ ਨਹੀਂ ਡਿੱਗਦਾ। ਨਹੀਂ, ਮੈਂ ਕਿਹਾ ਵੀ ਵਾਲਾ ਘੱਟ ਹੋਵੇ ਜਿਹਨੂੰ। ਤਿਲਕ ਵੀ ਜਾਂਦਾ। ਮੈਂ ਹਾਂਜੀ, ਕਿਹਾ ਇਸ ਉਮਰ ਦੇ ਵਿੱਚ ਤਿਲਕਿਆ ਤਾਂ ਫਿਰ ਉਂਝ ਵੀ ਔਖਾ। ਔਖਾ ਹੁੰਦਾ ਬੰਦਾ। ਹਾਂ, ਹਾਂਜੀ, ਹਾਂ। ਚਾਚੀ ਅੱਲਾ ਨੂੰ ਪਿਆਰੀ ਹੋ ਗਈ, ਫਿਰ ਇਹਨੂੰ ਸਾਂਭਣਾ ਕਿਹਨੇ? ਬਾਬੇ ਧਿਆਨ ਨਾਲ ਹੀ ਤੁਰ, ਤੂੰ ਮੱਠਾ ਤੁਰ ਲਾ। ਪਾਣੀ ਘਟਣਾ ਹੀ ਆ ਵੀ ਉੱਤੇ ਉਹ ਮਾਰ ਤਾਂ ਨਿਗਾ ਬੱਦਲ ਵੇਖ ਕਿਵੇਂ ਆ। ਜਦੋਂ ਬਦਲੀ ਅੱਗੇ ਆਂਦੀ ਆ ਸੂਰਜ ਅੱਗੇ ਤੇ ਉਹ ਕੰਮ ਮੱਠਾ ਹੋ ਜਾਂਦਾ। ਹਾਂ, ਬਾਬਾ ਲਸ਼ਕਰ ਜਿਹੜਾ ਬਰੀਕ ਬੀਜ ਆ, ਇਹਦੇ ਛੱਟੇ 'ਚ ਕੀ ਕਾਰਾਗਰੀ ਹੈ? ਕਾਰਾਗਰੀ ਇਹ ਬੜਾ ਖਿਆਲ ਨਾਲ ਪਾਣਾ ਪਾਉਂਦਾ ਹੈ। ਸ਼ਿਤਾਲੇ ਦਾ ਬੀਜ ਹੋ ਗਿਆ, ਰਿੰਜਕੇ ਦਾ ਹੋ ਗਿਆ, ਸਵਾਂਗ ਦਾ ਹੋ ਗਿਆ, ਸਬਜ਼ੀਆਂ ਦੇ ਹੋ ਗਏ। ਇਹ ਬੜੇ ਧਿਆਨ ਨਾਲ ਤੇ ਮੱਠਾ ਮੱਠਾ ਆਰਾਮ ਨਾਲ ਪਾਣਾ ਹੁੰਦਾ ਹੈ, ਵਿੱਚ ਪਾੜਾ ਨਾ ਬਚੇ, ਬੰਨੇ ਨਾ ਰਹਿ ਜਾਵੇਂ। ਇਹ ਜਦੋਂ ਮੁੱਠ ਭਰਨੀ ਹੈ ਨਾ, ਇਹ ਬਿਲਕੁਲ ਹਿਸਾਬ ਨਾਲ ਇਸ ਇੱਕ ਉਂਗਲ 'ਚ ਬੀਜ ਕੱਢਣਾ। ਇੱਕ ਚੋਂ ਆਈ ਸਮਝ ਆ ਡੋਖਾ ਤੇ ਆ ਉਂਗਲ, ਇਹਨਾਂ 'ਚ ਬੀਜ ਕੱਢਣਾ। ਨਿੱਕੇ ਬੀਜ ਇਹ ਤਾਂ ਪੂਰੇ ਹੁੰਦੇ ਨੇ, ਜੇ ਖੁੱਲਾ ਕਰੀਏ ਤਾਂ ਇੱਕ ਨਾਲੇ 'ਚ ਨਹੀਂ ਪੂਰਾ ਹੁੰਦਾ। ਇਹ ਕਾਰਾਗਰੀ ਇਹਦੀ ਵੀ ਆਪਣੇ ਫੇਰੇ ਨਾਲ ਫੇਰਾ ਆਣਾ ਹੁੰਦਾ ਹੈ, ਅਗਲੇ ਫੇਰੇ ਦਾ ਪਤਾ ਕਰਨਾ ਹੈ। ਉਸ ਫੇਰੇ ਤੇ ਗਿਆ, ਉਦੋਂ ਜਦੋਂ ਹਟਣਾ ਹੈ ਉਸ ਫੇਰੇ ਨੂੰ ਵੇਖਣਾ ਵੀ ਉਹ ਫੇਰਾ ਮੇਰਾ ਕਿੱਥੇ ਜਾ ਰਿਹਾ। ਸੁੱਕੀ ਬੋਏ ਹੋਵੇ, ਸਿੰਨੀ ਹੋਵੇ, ਪਾਣੀ ਹੋਵੇ, ਉਹ ਫੇਰੇ ਨੂੰ ਵੇਖਣਾ ਹੁੰਦਾ ਵੀ ਮੇਰਾ ਬੀ ਉਹ ਤੇ ਰਲਿਆ ਤਾਂ ਨਹੀਂ, ਵਿੱਚ ਪਾੜਾ ਤਾਂ ਨਹੀਂ ਛੁੱਟਾ। ਉਹ ਰਲਾਣਾ ਹੁੰਦਾ ਹੈ ਵੀ ਐਂ ਬੀ ਰਲਾਣਾ ਹੁੰਦਾ। ਠੀਕ। ਹਾਂ, ਨਹੀਂ ਅੱਛਾ, ਉਂਝ ਹੀ ਬਸ ਛੱਟੇ ਨਾਲ ਹੀ, ਅੰਦਾਜ਼ੇ ਨਾਲ ਹੀ। ਰੱਸੀ ਇੱਥੇ ਕੌਣ ਲਾ ਖੜਵੇ? ਸਹੀ ਆ। ਮੈਂ ਹਾਂ ਯਾ ਇਹ ਤਾਂ 4-5 ਬੰਦੇ ਹੋ ਜਿਹੜੇ ਰੱਸੀਆਂ ਲਾ ਖੜਵੇ। ਉਹ ਜਿਹੜੇ ਜ਼ਿਮੀਂਦਾਰ ਉਹਨਾਂ ਨੂੰ ਰੱਸੀ ਹੈ। ਹਾਂ, ਅੰਦਾਜ਼ੇ ਦੀ ਗੱਲ ਹੈ। ਉਹਨਾਂ ਦੀ ਸਿੱਧੀ ਜਾਂਦੀ ਹੈ। ਉਹ ਅੰਦਾਜ਼ੇ ਨਾਲ ਉਹਨਾਂ ਨੂੰ ਰੱਸੀ ਜਿਤਨਾ ਕੰਮ ਕਰ ਜਾਂਦੇ। ਹਾਂ, ਇੱਥੇ ਦਬ ਲਓ ਜੀ ਬਟਨ, ਫਿਰ ਗਾਂ ਕੋ ਟੋਟਾ ਬਣਾਵਾਂਗੇ, ਜੋੜ ਦਾਂਗੇ। ਉਧਰ ਵੀ ਇੱਕ ਰੱਖ, ਹੁਣ ਦੂਈ ਅੱਗੇ ਰਹਿਣ ਦੇ, 1 ਕਰੋੜਾ ਦੋਵੇਂ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਅਗਲੀ ਨਾਲੋਂ ਪਿਛਲੀ ਵੱਧ ਗਈ। ਉਹ ਇਦਾਂ ਵੱਧਦੀ ਆ ਵੀ ਆ ਪੈਪ ਲਿਆਂਦੇ ਸੀ ਵੀ ਉਹ ਖਾਲਾ ਦਿਖਾਈ ਵੀ ਇੱਥੋਂ ਡੰਗਰ ਪੱਠੇ ਪੁੱਠੇ ਲੈ ਕੇ ਲੰਘਦੇ ਨਾ, ਤੇ ਐਵੇਂ ਡੰਗਰਾਂ ਨੂੰ ਔਖਾ ਨਹੀਂ ਕਰਨਾ ਚਾਹੀਦਾ। ਵੀ ਜਿਵੇਂ ਬੰਦਾ ਆਪ ਦੀ ਸਖਿਆਈ ਲੱਭਦਾ, ਤੋਰ ਭਾਈ, ਵੀ ਜਿਵੇਂ ਬੰਦਾ ਆਪ ਦੀ ਸਖਿਆਈ ਲੱਭਦਾ ਉੱਦਾਂ ਡੰਗਰਾਂ ਦੀ ਵੀ ਸਖਿਆਈ ਹੋਣੀ ਚਾਹੀਦੀ। ਤੇ ਪੈਪ ਲੈ ਕੇ ਆਂਦੇ ਆ ਤੇ ਇੱਕ ਪੈਪ ਲਾਇਆ, ਦੂਆ ਰੁੜ ਕੇ ਜਾ ਕੇ ਉਹਦੇ ਉੱਤੇ ਵੱਜਿਆ, ਇੱਕ ਉੱਥੇ ਭੰਨਤਾ ਉਹਨੂੰ। ਲੈ ਹੁਣ ਕੱਢਤਾ
ਉਹਨੀ ਅੱਗੇ ਨੂੰ ਬੇਟਾ ਆ ਜਾਓ ਜੀ। ਇਹ ਨਾ ਕੱਲੇ ਕੱਲੇ ਪੈਪ ਨੂੰ ਚਾਹੀਦਾ ਸੀ ਵੀ ਰੇਡ ਸੀਗੀ ਇਹਨੇ ਫੱਟਾ ਫੜੀ ਰੱਖਿਆ ਉਹ ਛੱਡਿਆ ਨਹੀਂ ਪੈਪ ਵਿੱਚ ਫੜਿਆ ਉਹ ਨਾਲ ਹੀ ਵੱਜਿਆ। ਥੋੜੀ ਜਿਹੀ ਹੋਰ ਅੱਗੇ ਟੋਰ ਦੂਏ ਨੂੰ ਵੀ ਲਾ ਜੀ ਇਹਨੂੰ ਤੋੜ ਦੇ ਪੈਪ। ਇਹ ਗਾਹਾਂ ਨਹੀਂ ਲੱਥ ਜੂਗਾ। ਪਾਣੀ ਚੋਂ ਨਹੀਂ ਟੱਪਦਾ ਜੀ ਹੋਰ ਉਹਦਾ ਅੱਛਾ ਚਲੋ ਇਹਨੂੰ ਲਾ ਲਓ ਫਿਰ ਇਦਾਂ ਹੀ ਰੋੜ ਕੇ ਲੈ ਜਾਾਂਗੇ। ਇੱਥੇ ਪੈਪ ਪਾਵਾਂਗੇ ਜੀ ਇਸ ਥਾਂ ਤੇ ਟੋਇਆ ਕੱਢ ਕੇ ਤੇ ਪਾਣੀ ਟੱਪਦਾ ਰਹੂਗਾ ਉੱਥੇ ਜਿੱਦਾਂ ਮਰਜ਼ੀ ਰੇੜੀ ਰੂੜੀ ਟਪਾਈ ਜਾਓ ਜਿੱਦਾਂ ਮਰਜ਼ੀ ਮੌਜ ਬਣ ਜੂ।